व्यूअर्स वेलकम बैक इन अवर प्रोग्राम जी। डॉक्टर साहब साडी अगली ईमेल है सम्राट सिंह राठौर जी दी। ये लिखते हैं डॉक्टर अमरजीत सिंह जी, एक गल कन खोल के सुन लवो। पहला तो प्रोग्राम का नाम तुसी झूठो झूठ रख लवो। तुसी सिख हो ते आपां भी कछत्री हैगे, साडा भी वजूद हैगा। मराठियां ने मुगलों का की हाल किया इस दा शायद तुहानूं नहीं पता। मेरी तुहाडे कोलों एक बेनती हैगी, जे तुहानूं सिखां दी इन्नी फिक्र हैगी है तां तुसी पाकिस्तान च मारे गए सिखां बारे की कहना चाहोगे, जड़ा सिख 6 अगस्त नूं मारिया सी पेशावर च। जदों टाइम मिले मेरी ईमेल का रिप्लाई जरूर करना जी। डॉक्टर साहब एक नहीं तुसीं पढ़िया थल्ले हिंदुस्तान जिंदाबाद भी लिखिया नहीं? डॉक्टर साहब इच नहीं लिखिया हैगा। इस तो बाद भी 3-4 ईमेल्स ये राठौर साहब पता नहीं असली राठौर ने कि जाली ने जी नाम भी सम्राट सिंह रखिया है जी। सम्राट सिंह राठौर, हाँ सम्राट तो बादशाह होंदे ने जी। ते गल्लां ये राजपूत कमी कमीना वांग करदे ने हां जी। धमकियां भी दिंदे ने, कान खोल के सुन लो। हाँ कान भी खोलते ने जी। देखो ये बेचारे राठौर का लगता भी अपने नाम सुनने का काफ़ी शौकीन है, क्योंकि उन्हें 4-5 दिन की ईमेल तो बाद ही 5 मैसेज जड़ते कि जी मेरा जवाब नहीं दिता तुसीं अजे, जी मेरा जवाब दिओ जी। दो फिर जवाब। हाँ जी नहीं पहला तो राठौर जी खुश होना चाहिए भी असीं उन्हां दा नाम अपनी जबान ते लिआंदा जी। बाकी उन्हां दा सुझाव झूठो झूठ अच्छा सुझाव है जी। मैं समझदा भी एक सैगमेंट च जे राठौर अपने इत्थे किसी भरा भैन नूं भेज देण ते अद्धा पार्ट असीं प्रोग्राम का जिहड़ा है वो यील्ड कर देंगे उस सैगमेंट का ना। उत्थे फिर पंडित जी जां राठौर जी जां जिहड़े भी बहणगे वो झूठो झूठ उस सैगमेंट का नाम दे देंगे भी एक पासे सच दे भार वाले लोग ने जी ਜਿਹੜੇ ਸਫ਼ਰ ਵੀ ਕਰ ਰਹੇ ਨੇ, ਘੱਲੂਘਾਰਿਆਂ ਚੋਂ ਵੀ ਨਿਕਲ ਰਹੇ ਨੇ, ਇਹਦੇ ਬਾਵਜੂਦ ਉਹਨਾਂ ਨੇ ਸੱਚ ਦਾ ਝੰਡਾ ਚੁੱਕਿਆ ਹੋਇਆ ਜੀ। ਤੇ ਇੱਕ ਪਾਸੇ ਜਿਹੜਾ ਹੈ ਉਹ ਕਿਵੇਂ ਜਿਹੜਾ ਜ਼ੁਲਮ ਕਰਨ ਵਾਲਾ ਹੈ ਉਹ ਝੂਠ ਦੇ ਕੱਪੜੇ ਪਾ ਕੇ ਜਿਹੜਾ ਸੱਚ ਦੇ ਕੱਪੜੇ ਪਾ ਕੇ ਆਪਣੇ ਝੂਠ ਨੂੰ ਵੇਚ ਰਿਹਾ ਜੀ। ਸੋ ਸਾਨੂੰ ਆਪਣੇ ਸੱਚ ਤੇ ਫਖਰ ਹੈ, ਸੱਚ ਤੇ ਮਾਣ ਹੈ। ਅਸੀਂ ਉਸ ਗੁਰੂ ਦੇ ਸਿੱਖ ਹੈ ਜਿਸ ਨੇ ਵਰਦੀਆਂ ਉਹਨਾਂ ਗੋਲੀਆਂ ਦੇ ਵਿੱਚ ਅੱਗ ਲੱਗੇ ਐਮਨਾਬਾਦ ਸ਼ਹਿਰ ਦੇ ਵਿੱਚ ਜਿੱਥੇ ਜ਼ੁਲਮ ਦੀ ਹਨੇਰੀ ਝੁੱਲ ਰਹੀ ਸੀ, ਆਦਮਬੋ ਹੋ ਰਹੀ ਸੀ, ਉਸ ਸ਼ਹਿਰ ਦੇ ਵਿੱਚ ਖਲੋ ਕੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਕਿ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ। ਕਿ ਸੱਚ ਦੀ ਗੱਲ ਗੁਰੂ ਨਾਨਕ ਕਹਿੰਦੇ ਨੇ ਤਾਂ ਉਦੋਂ ਕਹਿ ਰਹੇ ਨੇ ਜਦੋਂ ਸੱਚ ਕਹਿਣ ਦਾ ਵੇੜਾ ਜੀ। ਸੋ ਅਸੀਂ ਤਾਂ ਆਪਣੇ ਗੁਰੂ ਦੇ ਆਦੇਸ਼ ਉਪਦੇਸ਼ ਉਹਨਾਂ ਦੇ ਪੂਰਨਿਆਂ ਉਹਨਾਂ ਵੱਲੋਂ ਦਰਸਾਏ ਰਾਹ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ, ਪਰ ਜਿਸ ਵਿਚਾਰਧਾਰਾ ਨਾਲ ਇਹ ਹਿੰਦੁਸਤਾਨ ਜ਼ਿੰਦਾਬਾਦ ਵਾਲਾ ਇਹ ਕਾਕਾ ਰਾਠੌਰ ਜੁੜਿਆ ਹੋਇਆ ਇਹਨਾਂ ਦਾ ਤਾਂ ਇਹ ਕਹਿਣਾ ਹੀ ਹੈ, ਇਹ ਤਾਂ ਆਪ ਹੀ ਇਹਨਾਂ ਦੀ ਜ਼ਬਾਨ ਨਹੀਂ ਇਹ ਘੜਿਆ ਹੋਇਆ ਕਿਉਂਕਿ ਹਾਥੀ ਬੜੇ ਹੁੰਦੇ ਨੇ ਹਿੰਦੁਸਤਾਨ 'ਚ। ਸੋ बहुत सारियां कहावतां जिन्हां दी एक है कि हाथी के दांत खाने के और दिखाने के और। हुण जिहड़ा असीं बहुत चीज़ां खूबसूरत बणियां देखदे हां हाथी दंद दियां, वो दंद तां हाथी दा बाहर नूं हुंदा, उहदे नाल खांदा थोड़ी आ, दंद खाण लई हुंदे ने। हुण बहुतिਆਂ ਨੂੰ ਨਿਆਣਿਆਂ ਨੂੰ ਕਾਫੀ ਲੰਮਾ ਸਮਾਂ ਮੈਨੂੰ ਵੀ ਨਹੀਂ ਸੀ ਪਤਾ ਵੀ ਹਾਥੀ ਦਾ ਅਸੀਂ ਸਮਝਦੇ ਇਹੀ ਦੰਦ ਹੈ, ਪਤਾ ਨਹੀਂ ਉਹਦੇ ਵਿੱਚੋਂ ਹੀ ਅੰਦਰ ਜਾਂਦਾ ਜੀ। ਸੋ ਕਹਿਣ ਦਾ ਮਤਲਬ ਇਹ ਹੈ ਵੀ ਉਹ ਤਾਂ ਦਿਖਾਣ ਲਈ ਹੈ ਜਿਹੜਾ ਖੂਬਸੂਰਤ ਆਈਵਰੀ 'ਚੋਂ ਜਿਹਦੇ ਵਰਕ ਹੁੰਦਾ ਹੈ, ਬਾਕੀ ਤਾਂ ਦੰਦ ਹੋਰ ਨੇ। ਹੁਣ ਇਹਨਾਂ ਦੇ ਜਿਹੜੇ ਅਸਲੀ ਦੰਦ ਨੇ ਉਹ ਤਾਂ ਕੂੜ ਫਿਰੇ ਪ੍ਰਧਾਨ ਵੇ ਲਾਲੋ ਹੈ, ਅਤੇ ਜਿਹੜਾ ਦੰਦ ਇਹਨਾਂ ਨੇ ਦਿਖਾਇਆ ਹੋਇਆ ਬਾਹਰ ਉਹ ਹੈ ਸੱਤਿਅਮੇਵ ਜਯਤੇ। ਜਦੋਂ ਤੁਸੀਂ ਇਹਨਾਂ ਦਾ ਸਲੋਗਨ ਦੇਖਦੇ ਹੋ ਕਿ ਜੀ ਸੱਤ ਦੀ ਜਿੱਤ ਹੁੰਦੀ, ਅਸਲੀ ਇਹਨਾਂ ਦਾ ਕੰਮ ਹਿੰਸਾ ਵਾਇਲੈਂਸ 67 ਸਾਲ 'ਚ ਜਿੰਨੀ ਫੋਰਸ ਦਾ ਇਸਤੇਮਾਲ ਹਿੰਦੁਸਤਾਨ ਅੱਜ ਕਿਵੇਂ ਇਕੱਠਾ ਰੱਖਿਆ ਹੋਇਆ ਫੌਜ ਦੇ ਨਾਲ। ਕਸ਼ਮੀਰ 'ਚ 7 ਲੱਖ ਫੌਜ ਵਾੜੀ ਹੋਈ ਹੈ, 1.5 ਲੱਖ ਸਿੱਖ ਮਾਰ ਦਿੱਤਾ ਹੈ, ਨੌਰਥ ਈਸਟ ਦੀਆਂ ਸਾਰੀਆਂ ਸਟੇਟਾਂ ਫੌਜ ਦੇ ਹਵਾਲੇ ਨੇ, ਚੱਪਾ ਜਿਹੜੀ ਹੈ ਉਹ ਫੌਜ ਫਿਰਦੀ ਹੈ ਜੀ। ਹੁਣ ਹਿੰਸਾ ਦਾ ਸਹਾਰਾ ਲਓ, ਵਾਇਲੈਂਟਲੀ ਲੋਕਾਂ ਦੀਆਂ ਰਾਜਸੀ ਉਮੰਗਾਂ ਦਾ ਕਤਲ ਕਰੋ ਅਤੇ ਫਿਰ ਕਲੇਮ ਕਰੋ ਅਹਿੰਸਾ ਪਰਮੋ ਧਰਮ, ਜਿਹੜਾ ਅਹਿੰਸਾ ਹੈ ਇਹੀ ਸਭ ਤੋਂ ਵੱਡਾ ਧਰਮ ਹੈ। ਸੋ ਬਾਕੀ ਰਹਿ ਗਈ ਗੱਲ ਕਿ ਜੀ ਮਰਾਠਿਆਂ ਨੇ ਮੁਗਲਾਂ ਦਾ ਕੀ ਕੀਤਾ ਉਹ ਅਸੀਂ ਦੱਸ ਹੀ ਦਿੱਤਾ ਹੈ ਉਸ ਤੋਂ ਪਹਿਲੇ ਪਾਰਟ 'ਚ ਕਿ ਵੀ ਮਰਾਠੇ ਜਿਹੜੇ ਨੇ ਅਲਟੀਮੇਟਲੀ ਉਹਨਾਂ ਦਾ ਕੋਈ ਸ਼ੱਕ ਨਹੀਂ ਹੈ, ਮਰਾਠੇ ਬਹਾਦਰ ਨੇ। ਅਸੀਂ ਹਰ ਬਹਾਦਰ ਦੀ ਇੱਜ਼ਤ ਕਰਦਾ ਔਰ ਉਸ ਪੀਰੀਅਡ ਜਦੋਂ ਸਿੱਖ ਲੜ ਰਹੇ ਸੀ
ਇੱਧਰ ਅਫਗਾਨਾਂ ਨੂੰ ਰੋਕ ਰਹੇ ਸੀ। ਮਰਾਠੇ ਵੀ ਆਏ, ਲਾਹੌਰ ਤੱਕ ਵੀ ਆਏ, ਕੁਝ ਐਕਸਪੀਡੀਸ਼ਨ ਸਾਂਝੀਆਂ ਵੀ ਕੀਤੀਆਂ ਜੀ। ਔਰ ਇੱਕ ਵਾਰ ਜਦੋਂ ਅਕਾਲ ਤਖਤ ਢਾਇਆ ਅਬਦਾਲੀ ਦੇ ਪੁੱਤਰ ਤੈਮੂਰ ਨੇ, ਮਰਾਠਿਆਂ ਦਾ ਜਿਹੜਾ ਜਰਨਲ ਹੈ ਉਹ ਵੀ ਲਾਹੌਰ ਆਇਆ ਹੋਇਆ ਸੀ। ਉਹਨਾਂ ਨੇ ਉਹਦੇ 'ਚ ਕੰਟਰੀਬਿਊਟ ਵੀ ਕੀਤਾ, ਆ ਕੇ ਜਿਹੜਾ ਆਪਣੀ ਦਰਸ਼ਨ ਵੀ ਕੀਤੇ। ਸੋ ਉਹਦੇ 'ਚ ਕੋਈ ਔਰ ਈਵਨ ਇਹ ਤਾਂ ਹੁਣ ਕਿਉਂਕਿ ਇਤਿਹਾਸਕਾਰ ਤੁਹਾਡੇ ਨੇ ਔਰ ਤੁਸੀਂ ਉਹ ਕ੍ਰੈਡਿਟ ਨਹੀਂ ਦੇਣਾ, ਜਿਹੜੀ ਭਾਰਤ ਦੇ ਵਿੱਚ ਦੋਨੋਂ ਹੀ ਕਰੰਟ ਆਏ, ਕਿਉਂਕਿ ਰਾਠੌਰ ਨੇ ਆਪਣੇ ਆਪ ਨੂੰ ਰਾਜਪੂਤ ਹੋਣ ਤੇ ਵੀ ਫਖਰ ਕਰਦੇ ਨੇ, ਰਾਣਾ ਪ੍ਰਤਾਪ ਜੀ, ਰਾਣਾ ਸਾਂਗਾ, ਅਸੀਂ ਉਹਨਾਂ ਦਾ ਆਨਰ ਕਰਦੇ ਕਿ ਵੀ ਜਿਹੜੇ ਖਲੋਤੇ ਸੱਚ ਦੇ ਲਈ ਖਲੋਤੇ ਰਾਣਾ ਪ੍ਰਤਾਪ। ਔਰ ਲੇਕਿਨ ਇਹ ਗੱਲ ਇਹਨਾਂ ਨੂੰ ਕਿਸੇ ਨੇ ਨਹੀਂ ਕਦੇ ਦੱਸੀ ਹੋਏਗੀ ਕਿ ਇਹ ਜਿਹੜੇ ਦੋਨੋਂ ਹੀ ਕਰੰਟ ਰਾਜਪੂਤ ਵੀ, ਬਾਕੀ ਔਰੰਗਜ਼ੇਬ ਦੀ ਫੌਜ ਦਾ 1/3 ਰਾਜਪੂਤ ਸਨ, ਮਾਨ ਸਿੰਘ ਵਰਗੇ ਜਿਨ੍ਹਾਂ ਨੇ ਆਪਣਾ ਆਪਾ ਦਿੱਤਾ ਹੋਇਆ ਸੀ ਔਰੰਗਜ਼ੇਬ ਨੂੰ ਔਰ ਲੜੇ ਮੁਗਲਾਂ ਦੀਆਂ ਫੌਜਾਂ ਦਾ ਹਿੱਸਾ ਬਣ ਕੇ ਜੀ। ਪਰ ਇਹ ਜਿਹੜੇ ਦੋਨੋਂ ਹੀ ਕਰੰਟ ਸੀ ਰਾਜਪੂਤਾਂ ਦੇ, ਰਾਣਾ ਸਾਂਗਾ ਦੇ ਜ਼ਮਾਨੇ ਦੀ ਹੈ ਕਿ ਇੱਕ ਸਟੇਜ ਤੇ ਉਹ ਵੀ ਇੰਨਾ ਕੁ ਆਪਣੇ ਆਪ ਨੂੰ ਡਿਫੀਟਿਸਟ ਮਹਿਸੂਸ ਕਰਦਾ ਸੀ ਕਿ ਉਸ ਨੂੰ ਜਿਹੜਾ ਹੈ ਉਹ ਗਿਵ ਅਪ ਕਰਨਾ ਚਾਹੁੰਦਾ ਸੀ। ਔਰ ਉਸ ਵੇਲੇ ਜਿਹੜਾ ਉਦਾਸੀ ਮੱਤ ਵਾਲੇ ਜਿਹੜੇ ਨੇ ਸ੍ਰੀ ਚੰਦ ਇਹਨਾਂ ਦੇ ਪ੍ਰਚਾਰਕ ਚਾਰ ਚੁਫੇਰੇ ਹੁੰਦੇ ਸੀ, ਸਿੱਖੀ ਗੁਰਮਤ ਦੀ ਗੱਲ ਕਰਦੇ ਸੀ। ਵੱਖਰੀ ਗੱਲ ਹੈ ਕਿ ਗੁਰੂ ਨਾਮ ਦਾ ਬਾਅਦ ਐਸਟੈਬਲਿਸ਼ ਹੋਇਆ ਜੀ। ਸੋ ਉਹਨਾਂ ਨੇ ਉਹਨੂੰ ਖੜਾ ਕੀਤਾ ਕਿ ਵੀ ਨਹੀਂ, ਇਹ ਜਿਹੜਾ ਹੈ ਇਹ ਖਲੋਣਾ ਜ਼ੁਲਮ ਦੇ ਖਿਲਾਫ ਇਹ ਠੀਕ ਹੈ। ਔਰ ਮਰਾਠਿਆਂ ਦਾ ਕਰੰਟ ਤਾਂ ਸਮਰੱਥ ਰਾਮਦਾਸ, ਜਿਹੜਾ ਕਿ ਸ਼ਿਵਾਜੀ ਮਰਾਠਾ ਜਿਹਨੇ ਤਬਦੀਲੀ ਲਿਆਂਦੇ, ਉਹਦੀ ਮਾਂ ਜੀਜਾ ਬਾਈ ਉਹਦਾ ਗੁਰੂ ਸੀ ਸਮਰੱਥ ਰਾਮਦਾਸ, ਉਹ 6ਵੇਂ ਪਾਤਸ਼ਾਹ ਨੂੰ ਮਿਲਿਆ ਸ੍ਰੀਨਗਰ, ਜਿਹੜਾ ਗੜਵਾਲ ਦੇ ਵਿੱਚ ਹੈ ਯੂਪੀ ਦੇ ਵਿੱਚ। ਔਰ ਉੱਥੇ ਉਹਨੇ ਦੇਖਿਆ ਰਾਮਦਾਸ ਨੇ ਕਿ ਵੀ ਇਹ ਬੜੇ ਸਿੱਖ ਨਾਲ ਹਥਿਆਰਬੰਦ ਔਰ ਪੂਰਾ ਜਾਓ ਜਲਾਲ। ਉਹਨੇ ਕਿਹਾ ਕਿ ਵੀ ਇਹ ਕੀ ਹੈ, ਗੁਰੂ ਨਾਨਕ ਤਾਂ ਇੱਕ ਫਕੀਰ ਸੀ ਜੀ, ਤੁਸੀਂ ਇਹ ਕੀ ਜਾਓ ਜਲਾਲ ਬਣਾਇਆ ਹੋਇਆ, ਕਿਸ ਕਿਸਮ ਦਾ ਇਹ ਸਾਰਾ, ਇਹ ਕੋਈ ਰੱਬ ਦਾ ਕਿਹੜਾ ਰਸਤਾ ਹੋਇਆ। ਤੇ ਜਿਹੜਾ ਜਵਾਬ ਗੁਰੂ ਸਾਹਿਬ ਨੇ ਦਿੱਤਾ ਉਹੀ ਜਵਾਬ ਸਾਡੇ ਇਤਿਹਾਸ 'ਚ ਦੌਲੇ ਸ਼ਾਹ ਗੁਜਰਾਤ ਦਾ ਜਿਹੜਾ ਹੋਇਆ ਉਹਦੇ ਨਾਲ ਡਾਇਲੌਗਸ ਵੀ ਆਉਂਦੇ। ਸੋ ਗੁਰੂ ਸਾਹਿਬ ਨੇ ਫਰਮਾਇਆ, ਔਰਤ ਈਮਾਨ, दौलत गुजरान, पुत्र निशान, फ़कीर ना हिंदू ना मुसलमान, शस्त्र गरीब की रख्या जरवाणे की पख्या। जी पहले का मैं एक्सप्लेन नहीं करता, जी गल रेलिवेंट है। गुरु साहब ने कहा भी शस्त्र असी इसलिए चुके ने ताकि गरीबों को प्रोटैक्ट कर सकीए, जिन्हों की कोई रख्या नहीं करता सी उन्होंने लिए। जरवाणे की पख्या, जिहड़ा दुष्ट है जालम है उन्होंने सजा देने लई है। तो समर्थ रामदास जिहड़ा शिवाजी की माँ का गुरु सी, उन्हें कहा ये बात हमारे मन को भावती है, ये गल मेरे मन को बहुत चंगी लगती है जी। और उस करंट चों उस रामदास ने जीजावती जीजाबाई नूं प्रेरित किया, उहदे चों शिवाजी की विचारधारा निकली। सो जिहड़ा मराठियां दी ऑनर अणख दे लई जिहड़े ओह जूझे बहादरी दे नाल, उन्होंने पूरा एम्पायर कायम किया, उहदा आधार भी सिख विचारधारा सी। और जिहड़े ये अज तुसीं हिंदुस्तान जिंदाबाद कहण वाले हो, तुसीं तां उस विचारधारा को डिस्ट्रॉय करना चाहते हो जिहदे चों आज़ादी दे करंट निकले ने, जिस चों वो भावें राजपुताने का करंट सी राणा प्रताप सांगा दा जां शिवाजी और दूसरियां दा सी। पर फिर भी हाँ, उन्होंने ये कहा कि जी पाकिस्तान जिहड़े मारे गए सिख 6 अगस्त को उन्होंने उसी जिक्र नहीं किया, ये ठीक कह रहे हैं। उसका रीजन क्योंकि उस दौरान ही इंडियाना कैंप चल रहा सी, मैं उत्थे सी भी नहीं सी, खबर का नोटिस इमीडिएट लैंदे, पर हुण इन्हां ने क्योंकि मैंशन किया, होर भी 1-2 ईमेल्स ने इहदे ते जी, असीं इस गल नूं स्ट्रोंगली कंडैम करदे। और ऑलरेडी पाकिस्तान दी पेशावर बेल्ट दे विच दूसरियां थावां ते जिहड़े सिख एक्टिविस्ट काम करदे ने, उन्हां दे नाल साडा भी सीधे तौर ते तां नहीं, पर जिहड़ियां सिख ह्यूमन डिवेलपमेंट ऑर्गेनाइजेशनस ने उन्हां राहीं राबता रहिंदा है, उन्हां परिवारां तक भी मदद की पहुँच हुंदी है। और उन्होंने केस नूं इशू नूं उस तो पहला भी जदों ये, क्योंकि वो सारी एक ट्रबल्ड बेल्ट है, वायलेंस कई पक्षों तो कई उहदे च इनवॉल्व ने कई पासों, पर जिहड़ा हकूमती लैवल ते परसनल लैवल ते असीं हमेशा ही अपने उन्हां सिख भरावां भैणां दे नाल जां ईवन हिंदू भी जिहड़े अफगानिस्तान जदों सफ़र करते हैं पेशावर बेल्ट, उत्थे वो उन्हां दी मदद ते भी जांदे ने। सो असीं इस घटना नूं स्ट्रोंगली कंडैम करदे जी। और किते भी ये गल उन्हां नूं सानूं याद कराउण दी लोड़ नहीं है कि असीं किते भी जिहड़ा मनुखी हक्कां दा घाण है, बेगुनाह दा मारिया जाण है, उस नूं कंडैम करदे जी। सो इन्हां दा हुण सम्राट सिंह राठौर अगली धमकी ना देण, असीं उन्हां दा डरदिआं उन्हां तों दे दित्ता जवाब। जी जी व्यूअर्स, तुसीं साडे नाल इस तरह बने रहो, मिलदे हां छोटे ब्रेक तो बाद।